ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਅਸੀਂ ਜਿਹੜੀ ਖਬਰ ਦੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਉਹ ਪੰਜਾਬ ਦੇ ਜੋ ਮੀਡੀਆ ਵਿੱਚ ਜੋ ਖਬਰਾਂ ਦੇ ਮੀਡੀਆ ਦੇ ਵਿੱਚ ਵੀ ਕਹ ਲਓ ਸ਼ਿੰਗਾਰ ਦਾ ਜੋ ਵਿਸ਼ਾ ਬਣੀ ਹੋਈ ਹੈ ਉਹ ਹੈ ਸੁਮੇਧ ਸੈਣੀ ਦੇ ਭਗੌੜੇ ਹੋਣ ਦੀ ਖਬਰ। ਸੋ ਪਰ ਹਕੀਕਤ ਵਿੱਚ ਇਹ ਬੁੱਚੜ KP ਗਿੱਲ, ਸੁਮੇਧ ਸੈਣੀ ਅਤੇ ਅਜੋਕਾ ਪੁਲਿਸ ਮੁਖੀ ਦਿਨਕਰ ਗੁਪਤਾ ਸਾਰੇ ਭਾਰਤੀ ਖੁਫੀਆ ਏਜੰਸੀ ਰॉ ਦੇ ਜਿਹੜੇ ਨੇ ਉਹ ਚਿਹਰੇ ਨੇ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰਿਆਂ ਨੂੰ ਰਾਹ ਏਜੰਸੀ ਹੀ ਹੈ ਉਹ ਰਨ ਕਰਦੀ ਹੈ। ਇਸ ਲਈ ਕਿਸੇ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਨੀਰੋ ਤਾਂ ਵੈਸੇ ਹੀ ਬਦਨਾਮ ਹੈ ਕਿ ਵੀ ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ, ਇਹ ਦੱਸਣ ਦੇ ਲਈ ਕਿ ਕਿਵੇਂ ਵੇਲੇ ਦੇ ਹਾਕਮ ਲੋਕਾਂ ਦੀਆਂ ਸਮੱਸਿਆਵਾਂ ਤੋਂ, ਜਿੱਥੇ ਭੁੱਖਮਰੀ ਸੀ, ਜਿੱਥੇ ਲੋਕ ਤੰਗਦਸਤੀ 'ਚ ਖਾਸ ਤੌਰ ਤੇ ਕਿਸਾਨ ਜੀ ਰਹੇ ਸੀ, ਲੇਕਿਨ ਜਿਹੜੇ ਹਾਕਮ ਹੈ ਨੀਰੋ ਔਰ ਉਹਦੀ ਘਰਵਾਲੀ ਉਹ ਆਪਣੇ ਇਆਸ਼ੀ ਵਿੱਚ, ਆਪਣੀ ਮਸਤੀ ਦੇ ਵਿੱਚ ਸੀ। ਔਰ ਉਹਦੇ 'ਚ ਵੀ ਹਾਲਾਂ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਕੁਝ ਚੀਜ਼ਾਂ ਨੂੰ ਸਿਆਣੇ ਸਮਝਦੇ ਨੇ, ਕੁਝ ਜਿਹੜੇ ਨੇ ਤੁਹਾਡੇ ਜ਼ਖਮਾਂ ਤੇ ਲੂਣ ਵੀ ਛਿੜਕਦੇ ਨੇ। ਹੁਣ ਗਰੀਬੀ ਇੰਗਲੈਂਡ ਦੇ ਵਿੱਚ ਵੀ ਸੀ, ਜੇ ਤੁਸੀਂ ਉਸ ਦੌਰ ਦਾ ਯੂਰਪ ਦੇਖੋ, ਕਿਉਂਕਿ ਬਹੁਤ ਸਾਰਾ ਕੁਝ ਡਿਪੈਂਡ ਕਰਦਾ ਸੀ ਰੇਨਸ ਦੇ ਉੱਤੇ। ਕੋਈ ਬਿਮਾਰੀ ਆ ਗਈ, ਕੋਈ ਹੋਰ ਹਾਰਡਸ਼ਿਪ, ਅਜੇ ਸਾਇੰਸ ਦੀ ਤਾਂ ਐਡਵਾਂਸਮੈਂਟ ਉਸ ਲੈਵਲ ਦੀ ਹੈ ਹੀ ਨਹੀਂ ਸੀ। ਲੇਕਿਨ ਫਰਾਂਸ ਦੇ ਵਿੱਚ ਜਿਹੜੀ ਜਿਸ ਨੂੰ ਫਿਰ ਧੂ ਕੇ ਪੈਲਸ ਚੋਂ ਨੀਰੋ ਔਰ ਉਹਦੀ ਉਸ ਕੁਈਨ ਨੂੰ ਲੋਕਾਂ ਨੇ ਮਾਰਿਆ, ਉਹਨੇ ਉਹਦਾ ਜਿਹੜਾ ਇੱਕ ਉਹਨੇ ਕਿਹਾ ਜਾਂ ਨਹੀਂ ਕਿਹਾ, ਪਰ ਇਹ ਜੁਮਲਾ ਮਸ਼ਹੂਰ ਹੋ ਗਿਆ ਕਿ ਵੀ ਲੋਕ ਬਾਹਰ ਬ੍ਰੈਡ ਕਰ ਰਹੇ ਸੀ ਫ੍ਰੈਂਚ ਲੈਂਗੁਏਜ ਦੇ ਵਿੱਚ। ਉਹਨੇ ਪੁੱਛਿਆ ਵੀ ਕੀ ਕਹਿ ਰਹੇ ਨੇ, ਉਹਨੇ ਕਿਹਾ ਜੀ ਇਹ ਬ੍ਰੈਡ ਮੰਗਦੇ ਨੇ। ਉਹ ਕਹਿੰਦੇ ਕਿ ਵੀ ਦੇ ਡੋਂਟ ਹੈਵ ਬ੍ਰੈਡ, ਕਹਿੰਦੇ ਨੋ, ਵਾਈ ਡੋਂਟ ਦੇ ਈਟ ਕੇਕ। ਹੁਣ ਇਹ ਜਿਹੜਾ ਹੁੰਦੀ ਹੈ ਕਈ ਵਾਰੀ ਤਨਜ਼, ਇਹ ਤੁਹਾਡਾ ਜ਼ਿਆਦਾ ਤਬਾਹੀ ਕਰਦੀ ਹੈ। ਔਰ ਜੋ ਫਿਰ ਫਰਾਂਸ ਦੇ ਵਿੱਚ ਹੋਇਆ ਉਹ ਅਸੀਂ ਦੇਖਦੇ ਹਾਂ ਕਿ ਕਿੰਨਾ ਉਹ ਸਾਰਾ ਖੂਨੀ ਦੌਰ ਸੀ। ਹੁਣ ਅਸੀਂ ਇੱਕ ਪਾਸੇ ਤਾਂ ਜਿੱਥੇ ਭਾਰਤ ਦੇ ਲੋਕ ਕੋਵਿਡ-19 ਦੇ ਨਾਲ ਮਰ ਰਹੇ ਨੇ, ਜਿੱਥੇ ਚੀਨ ਦੇ ਹੱਥੋਂ ਹਿਊਮਿਲੇਸ਼ਨ ਲਗਭਗ 58 ਸਾਲ ਬਾਅਦ ਉਸ ਲੈਵਲ ਦੀ ਹਿਊਮਿਲੇਸ਼ਨ ਇਹਨਾਂ ਦੀ ਸਿੱਧੇ ਤੌਰ ਤੇ ਹੋਈ ਹੈ। ਕਰੋੜਾਂ ਜੌਬ, 12 ਕਰੋੜ ਦੇ ਕਰੀਬ ਫਿਗਰ ਜਿਹੜੀ ਹੈ ਜੌਬਲੈਸ ਜਾਂ ਅਨਐਮਪਲੋਇਮੈਂਟ ਦੀ, ਇਹ ਉਹਨਾਂ ਦੀ ਆਪੋਜੀਸ਼ਨ ਨੇ ਦਿੱਤੀ ਹੈ। ਲੋਕ ਬੇਕਾਰ ਹੋਏ ਨੇ। ਆਲਮੋਸਟ 1/4 ਇਕਨੋਮੀ ਜਿਹੜੀ ਹੈ ਉਹ ਵਾਈਪ ਆਊਟ ਹੋਈ ਹੈ। ਪਰ ਤੁਸੀਂ ਸਾਰਾ ਨੈਸ਼ਨਲ ਮੀਡੀਆ ਉਹਨਾਂ ਦਾ ਦੇਖੋ ਤੇ ਉਹ ਕੰਗਣਾ ਰਣੌਤ ਤੇ ਉਹ ਜਿਹੜਾ ਕੀ ਹੈ ਉਹਦਾ ਰਾਜਪੂਤ, ਸੁਸ਼ਾਂਤ ਰਾਜਪੂਤ, ਉਹਦੇ ਦੁਆਲੇ ਘੁੰਮ ਰਹੀ ਹੈ। ਔਰ ਉਹ ਜਿਵੇਂ ਉਹ ਜਹਾਜ਼ ਵੀ ਹੈ ਉਹਨੂੰ ਉਹ ਵਾਈ ਸਿਕਿਉਰਿਟੀ ਉਹਨੂੰ ਦਿੱਤੀ ਹੈ ਉਹ ਪਹਾੜਨ ਨੂੰ, ਜਿਹੜੀ ਕਿ ਚੀਫ ਮਿਨਿਸਟਰਸ ਦੇ ਕੋਲ ਹੁੰਦੀ ਹੈ ਔਰ ਡਾਇਰੈਕਟਲੀ ਜਿਵੇਂ ਸਿਆਸੀ ਤੌਰ ਤੇ। ਔਰ ਈਵਨ ਜਿਹੜਾ ਹੁਣ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਉੱਥੇ ਵੀ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਪੋਸਟਰ, ਸਟਿੱਕਰ ਗੱਡੀਆਂ ਦੇ ਉੱਤੇ ਲਾਉਣ ਵਾਲੇ ਦੂਜੇ ਬੀਜੇਪੀ ਦੇ ਕਲਚਰਲ ਵਿੰਗ ਨੇ ਕੀਤੇ ਨੇ, ਸੁਸ਼ਾਂਤ ਰਾਜਪੂਤ ਕੇ ਲਈ ਇਨਸਾਫ ਲੈਣਗੇ ਕਿਉਂਕਿ ਉਹ ਬਿਹਾਰ ਦਾ ਹੈ। ਸੋ ਮਤਲਬ ਇਹ ਉਹਨੇ ਤਾਂ ਜੇ ਤੁਸੀਂ ਇਹ ਦੇਖੋ ਕਿ ਵੀ ਕਿਵੇਂ ਅਸਲੀ ਇਸ਼ੂਜ਼ ਨੂੰ ਸਾਈਡ ਟਰੈਕ ਕਰਕੇ 24/7 ਉਹਨਾਂ ਦਾ ਮੀਡੀਆ ਇਹੀ ਕੁਛ ਕਰ ਰਿਹਾ ਹੈ। ਹਾਲਾਂ ਕਿਸਾਨਾਂ ਦੀਆਂ ਰੈਲੀਆਂ ਹੋ ਰਹੀਆਂ ਨੇ, ਜੋ ਆਰਡੀਨੈਂਸ ਲਿਆਂਦੇ ਨੇ ਉਹ ਖਬਰਾਂ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ। ਕਿਸ ਹੱਦ ਤੱਕ ਲੋਕ ਮਰ ਰਹੇ ਨੇ, ਉਹਨਾਂ ਦੀਆਂ ਕੀ ਸੈਡ ਜਿਹਨੂੰ ਤੁਸੀਂ ਹਿਊਮਨ ਇੰਟਰਸਟ ਸਟੋਰੀਜ਼ ਕਹਿੰਦੇ ਹੋ ਗਾਇਬ ਨੇ। ਹੁਣ ਇੱਕ ਪਾਸੇ ਬਾਹਰਲੇ ਇਸ ਕੰਮ ਤੇ ਲੱਗੇ ਹੋਏ ਨੇ, ਪੰਜਾਬ ਜਿੱਥੇ ਕਿ ਇਹਨਾਂ ਦਾ ਰੱਥ ਰੁਕਿਆ 2014 ਚ ਵੀ 2019 ਚ ਵੀ, ਔਰ ਜਿੱਥੋਂ ਚੈਲੰਜ ਵੀ ਹੈ ਸਿੱਖ ਕੌਮ ਇੱਕ ਡਾਇਨਾਮਿਕ ਕੌਮ ਜਿਹੜੀ ਕਿ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਵੀ ਲੜ ਰਹੀ ਹੈ ਔਰ ਇਹਨਾਂ ਨੂੰ ਚੈਲੰਜ ਵੀ ਕਰ ਰਹੀ ਹੈ। ਹੁਣ ਪੰਜਾਬ 'ਚ ਜੇ ਤੁਸੀਂ ਪਿਛਲੇ 2 ਹਫ਼ਤੇ ਤੋਂ ਹੀ ਦੇਖੋ, ਲੈ ਦੇ ਕੇ ਇਸ ਤੋਂ ਵੀ ਥੋੜਾ ਜ਼ਿਆਦਾ ਹੋ ਸਕਦਾ ਹੈ, ਸੁਮੇਧ ਸੈਣੀ ਕਿੱਥੇ ਹੈ? ਲੋਅਰ ਅਦਾਲਤ ਨੇ ਵਾਰੰਟ ਕੱਢਤੇ, ਫਿਰ ਉਹਨੂੰ ਜਿਹੜਾ ਉਹਨੇ ਐਂਟੀਸਪੇਟਰੀ ਬੇਲ ਰਿਜੈਕਟ ਕਰਤੀ, ਹਾਈ ਕੋਰਟ ਨੇ ਰਿਜੈਕਟ ਕਰਤਾ। ਫਿਰ ਕਿੱਥੇ ਹੈ? SIT ਟੀਮਾਂ ਬਣ ਗਈਆਂ, ਉਹ ਹਿਮਾਚਲ ਚਲਾ ਗਿਆ, ਉਹ ਪੰਜਾਬ ਚਲਾ ਗਿਆ, ਕੋਈ ਕਹਿੰਦਾ ਬਾਦਲ ਦੀ ਕੋਠੀ 'ਚ ਬੈਠਾ ਹੈ, ਕੋਈ ਕਹਿੰਦਾ ਅਮਰਿੰਦਰ ਦੀ ਕੋਠੀ 'ਚ ਬੈਠਾ ਹੈ। ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਉੱਥੇ ਟਿਊਜ਼ਡੇ ਮਾਰਨਿੰਗ ਹੈ,
ਅੱਜ ਐਂਟੀਸਪੇਟਰੀ ਬੇਲ ਲਾਈ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ, ਫਿਰ ਜੇ ਆ ਗਿਆ ਤਾਂ ਵੀ ਬਾਹਰ ਆ ਜਾਏਗਾ, ਫੜ ਲਿਆ ਤਾਂ। ਲੇਕਿਨ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਇਸ ਸੁਮੇਧ ਸੈਣੀ ਦੇ ਦੁਆਲੇ ਇਸ ਕਿਸਮ ਦਾ ਸਾਰਾ ਕਰਕੇ ਇਵੇਂ ਹੀ ਹੈ ਜਿਵੇਂ ਦੇਖੋ ਜੀ ਅਦਾਲਤੀ ਸਿਸਟਮ ਅਲਟੀਮੇਟਲੀ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ, ਉੱਥੇ ਤੱਕ ਪਹੁੰਚ ਗਿਆ। ਔਰ ਕੁਛ ਦੇਰ ਪਹਿਲਾਂ ਜਦੋਂ ਅਸੀਂ ਇੱਕ ਸੈਗਮੈਂਟ ਕੀਤਾ ਪੰਜਾਬ ਦੇ ਬਹਾਦਰ ਯੋਧੇ ਦੇ ਨਾਂ, ਤੇ ਸਾਨੂੰ ਸਾਡੇ ਇੱਕ ਬਹੁਤ ਬਹਾਦਰ ਵੀਰ ਵੱਲੋਂ ਜਿਹੜਾ ਉਹ ਇੱਕ ਮੈਸੇਜ ਮਿਲਿਆ ਕਿ ਜੀ ਜਦੋਂ ਪੰਜਾਬ ਅਸੈਂਬਲੀ ਨੇ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਸੀ, KP ਗਿੱਲ ਇੱਕ ਵੱਡਾ ਬੁੱਚੜ, ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਉਹ KP ਗਿੱਲ ਹੋਏ, ਉਸ ਤੋਂ ਪਹਿਲਾਂ ਅੱਜ ਦਾ ਦਿਨਕਰ ਗੁਪਤਾ ਹੋਏ, ਸੁਮੇਧ ਸੈਣੀ ਹੋਏ, ਕੋਈ ਹੋਰ ਲੰਬੀ ਲਿਸਟ ਹੈ ਉਹਨਾਂ ਦੇ ਨਾਂ ਬੁੱਚੜਾਂ ਦੇ ਬਾਰ-ਬਾਰ ਲੈਣੇ। ਇਹ ਸਾਰੇ ਹੀ ਜਿਹੜੇ ਨੇ ਅਲਟੀਮੇਟਲੀ ਰਾਹ ਦੇ ਬਲੂ ਬॉयਜ਼ ਨੇ। ਹਾਲਾਂ ਉਹਨੂੰ ਕਾਓ ਬॉयਜ਼ ਕਹਿੰਦੇ ਨੇ, ਟੈਕਸਸ ਵਾਲੇ ਨਹੀਂ, KAO, ਕਿਉਂਕਿ ਕਸ਼ਮੀਰੀ ਪੰਡਤ ਕਾਓ RN ਕਾਓ ਜਿਹਨੇ ਇਹ ਰਾਹ ਸ਼ੁਰੂ ਕੀਤੀ ਸੀ, ਉਹਦੀ ਕੋਈ ਕਿਤਾਬ ਵੀ ਹੈ ਕਿ ਜੀ ਕਾਉਜ਼ ਬॉयਜ਼। ਲੇਕਿਨ ਇਹ ਜਿਹੜੇ ਸਾਰੇ ਹੀ ਨੇ ਕਾਉਜ਼ ਬॉयਜ਼ ਨੇ ਜਾਂ ਰਾਹ ਬॉयਜ਼ ਨੇ ਜਾਂ ਬਲੂ ਆਈਡ ਬॉयਜ਼ ਆਫ ਦਾ ਰਾਹ। ਸੋ ਕਿਉਂਕਿ ਪੰਜਾਬ ਨੂੰ ਸਿੱਧੇ ਤੌਰ ਦੇ ਉੱਤੇ ਏਜੰਸੀਆਂ ਰਨ ਕਰਦੀਆਂ, ਔਰ ਇਸ ਵੇਲੇ ਉਹਨਾਂ ਦਾ ਸਰਗਣਾ ਅਜੀਤ ਡੋਭਾਲ ਹੈ। ਔਰ ਇਹ ਜੇ ਤੁਸੀਂ ਪੋਲੀਟੀਕਲ ਸਟਰਕਚਰ ਦੇਖਣਾ ਹੋਏ, ਬਾਦਲ ਪਿਓ ਪੁੱਤਰ ਦੇਖੋ, ਕਿਉਂਕਿ ਸੁਖਬੀਰ ਬਾਦਲ ਹੋਮ ਮਿਨਿਸਟਰ ਵੀ ਰਿਹਾ ਹੈ, ਔਰ ਇਹਨੂੰ ਤੁਸੀਂ ਅਮਰਿੰਦਰ ਨੂੰ ਦੇਖੋ ਅੱਜ। ਜੇ ਈਵਨ DGP ਵਿਰਕ ਵਰਸਸ ਸੁਮੇਧ ਸੈਣੀ ਦੀ ਦੇਖੋ, ਤੇ ਵਿਰਕ ਜਿਹੜਾ ਹੈ ਉਹ CRPF ਦਾ ਕਮਾਂਡੈਂਟ, ਬਲੈਕ ਥੰਡਰ ਕਰਨ ਵਾਲਾ, ਪੰਜਾਬ ਦੇ ਵਿੱਚ ਜਿਹੜਾ ਹੈ ਉਹ ਹਜ਼ਾਰਾਂ ਨੌਜਵਾਨਾਂ ਦਾ ਘਾਣ ਕਰਨ ਵਾਲਾ, ਰੀਹੈਬਿਲਿਟੇਟ ਕਰਨ ਦੇ ਨਾਂ ਥੱਲੇ ਪੂਰੀ ਇੱਕ ਮੁਖਬਰਾਂ ਦੀ ਫੌਜ ਖੜੀ ਕਰਨ ਵਾਲਾ। ਔਰ ਉਹਨਾਂ ਦਾ ਬੇਟਾ ਜਿਹੜਾ ਪ੍ਰਦੀਪ ਵਿਰਕ ਹੈ ਉਹ ਹੁਣ ਕਹਿ ਰਿਹਾ ਕਿ ਮੈਂ ਫੜ ਕੇ ਛੱਡਾਂਗੇ ਇਹਨੂੰ, ਕਿਤੇ ਭੱਜ ਲੈ। ਹੁਣ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੀ ਉਸ ਚੂਹਾ ਬਿੱਲੀ ਦੀ ਖੇਡ ਜਿਹੜੀ ਹੈ, ਇਹ ਅਲਟੀਮੇਟਲੀ ਜਿਹੜੀ ਹੈ, ਬਿੱਲੀ ਕਰੂਅਲ ਵੀ ਹੁੰਦੀ ਹੈ, ਬੇਸ਼ੱਕ ਉਹਨੂੰ ਬਹੁਤ ਪਿਆਰੀ ਲੱਗਦੀ ਹੈ ਦੇਖਣ ਨੂੰ। ਜਦੋਂ ਕਈ ਵਾਰ ਉਹਦਾ ਢਿੱਡ ਭਰਿਆ ਹੁੰਦਾ ਤਾਂ ਚੂਹੇ ਦੇ ਨਾਲ ਕਲੋਲ ਕਰ ਕਦੇ ਛੱਡ ਦਿੰਦੀ ਹੈ ਚੂਹੇ ਨੂੰ, ਫਿਰ ਜਾ ਕੇ ਦਬੋਚ ਲੈਂਦੀ ਹੈ, ਫਿਰ ਛੱਡ ਦਿੰਦੀ ਹੈ, ਉਹਦੇ ਨਾਲ ਉਹ ਖੇਡਦੀ ਹੈ ਬਿਫੋਰ ਉਹਨੂੰ ਫਾਈਨਲ ਕਰਨ ਨੂੰ। ਸੋ ਇਹ ਇੱਕ ਕਿਸਮ ਦਾ ਇਹਨਾਂ ਮਰਡਰਰਸ ਦਾ, ਔਰ ਬਿਲਕੁਲ ਠੀਕ ਜਿਹੜੇ ਸਮਝਦੇ ਨੇ ਇਸ ਸਾਰੀ ਖੇਡ ਨੂੰ ਕਿ ਉਹ KP ਗਿੱਲ ਹੋਏ ਬੁੱਚੜ ਆਫ ਪੰਜਾਬ, ਇਹ ਸਾਰੇ ਹੋਣ ਦਿਨਕਰ ਗੁਪਤਾ, ਖਾਸਮ ਖਾਸ ਅਜੀਤ ਡੋਭਾਲ ਦਾ। ਸੋ ਇਹ ਸਾਰੇ ਇੱਕੋ ਹੀ ਖੇਡ ਖੇਡ ਰਹੇ ਨੇ। ਔਰ KP ਗਿੱਲ ਜਿਸ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ, ਮੈਂ ਜਸਟਿਸ ਅਜੀਤ ਸਿੰਘ ਬੈਂਸ ਦੀ ਫਿਗਰ ਕੋਟ ਕਰ ਰਿਹਾ, 1992 ਤੋਂ 1995 ਤੱਕ, ਜਦੋਂ ਕਿ ਬੁੱਚੜ ਬੇਅੰਤੇ ਦੇ ਅੰਤ ਨਾਲ ਇਹਦੇ ਟਾਈਮ ਦਾ ਵੀ ਅੰਤ ਹੋਇਆ, ਪਰ ਜਾਂਦੇ ਜਾਂਦੇ ਇਸ ਨੇ ਸਰ ਜਸਵੰਤ ਸਿੰਘ ਖਾਲੜਾ ਨੂੰ ਵੀ 6 ਸਤੰਬਰ ਨੂੰ ਚੁੱਕ ਕੇ ਸ਼ਹੀਦ ਕਰਵਾਇਆ। ਔਰ ਹੁਣ ਜਿਹੜੇ ਦੂਸਰੇ ਇਹਨਾਂ ਦੀਆਂ ਕੈਟਾਂ ਨੇ, ਉਹ ਪਿੰਕੀ ਕੈਟ ਔਰ ਦੂਸਰੇ, ਉਹ ਕਹਿ ਰਹੇ ਨੇ ਕਿ ਜੀ ਇਹ ਉਹਨੇ ਹੀ ਕਰਵਾਇਆ, ਚੁਕਾ ਕੇ ਉਹਨੇ ਕਿਹਾ ਕਿ ਚੁੱਕ ਕੇ ਲਿਆਓ, ਕਿਉਂਕਿ 31 ਅਗਸਤ 1995 ਨੂੰ ਇਹ ਬੇਅੰਤਾ ਬੁੱਚੜ ਮਾਰਿਆ ਜਾਂਦਾ ਹੈ। ਔਰ 8 ਸਤੰਬਰ ਨੂੰ ਹਰਚਰਨ ਸਿੰਘ ਬਰਾੜ ਬਤੌਰੇ ਚੀਫ ਮਿਨਿਸਟਰ ਸਹੁੰ ਚੁੱਕਦਾ ਹੈ। ਸੋ ਇਨ ਬਿਟਵੀਨ ਦਾ ਜਿਹੜਾ ਪੀਰੀਅਡ ਹੈ, ਉਹਦੇ 'ਚ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਕੇ ਜਿਹੜਾ ਉਹ ਸ਼ਹੀਦ ਕੀਤਾ ਜਾਂਦਾ। ਹੁਣ KP ਗਿੱਲ ਜਿਹੜਾ ਨਾ ਸਿਰਫ ਬੁੱਚੜ ਦੇ ਤੌਰ ਤੇ ਦਰਜਨਾਂ ਹਿਊਮਨ ਰਾਈਟਸ ਰਿਪੋਰਟਸ ਦੇ ਵਿੱਚ ਕੋਟ ਹੋਇਆ, ਜਿਹੜਾ ਉਹਨੂੰ ਇੰਡਾਈਕਟ ਕੀਤਾ ਗਿਆ, ਈਵਨ ਜਿਸ ਕਿਸਮ ਦਾ ਉਹ ਬਦ ਅਖਲਾਕ ਆਦਮੀ ਸੀ ਰੂਪਨ ਦਿਓਲ ਬਜਾਜ, ਜਿਹੜੀ ਖੁਦ ਇੱਕ IAS ਸੀ ਔਰ IAS ਅਫਸਰ ਦੀ ਵਾਈਫ ਸੀ, ਉਹਨੂੰ ਕਿਵੇਂ ਪਬਲਿਕ ਪਾਰਟੀ ਦੇ ਵਿੱਚ ਇਸ ਨੇ ਜਿਹੜਾ ਜੋ ਇਹਨੇ ਹਰਕਤ ਕੀਤੀ, ਉਹਦੇ ਥੱਲੇ ਵੀ ਅਦਾਲਤ 'ਚ ਉਹਦੀ ਇੰਡਾਇਕਟਮੈਂਟ ਹੋਈ। ਇਹਦੇ ਬਾਵਜੂਦ ਉਹਨੂੰ ਸੁਪਰ ਕਾਪ ਵੀ ਬਣਾਇਆ, ਉਹਨੂੰ ਵਡਿਆਇਆ ਵੀ ਔਰ ਪੂਰਾ ਸਿਰ ਤੇ ਚੁੱਕਿਆ। ਔਰ ਅਮਰਿੰਦਰ ਜਦੋਂ ਚੀਫ ਮਿਨਿਸਟਰ ਬਣਦਾ, ਇਹ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਜਾਂਦਾ, ਇਹ ਫੁੱਲਾਂ ਦਾ ਗੁਲਦਸਤਾ ਲੈ ਕੇ ਜਿੱਥੇ ਉਹ ਮੁਸ਼ਕ ਮਾਰਦਾ ਦਿੱਲੀ ਦੇ ਵਿੱਚ ਪਿਆ ਸੀ, ਉਹਦੇ ਕੋਲ ਜਾਂਦਾ KP ਗਿੱਲ ਨੂੰ ਸ਼ਰਧਾਂਜਲੀ ਦੇਣ। ਔਰ ਉਹਦੇ ਨਾਲ ਜਾ ਕੇ ਇਹ ਕਿਸ ਅੰਦਾਜ਼ ਦੇ ਵਿੱਚ ਉਹਨੂੰ ਗੱਡੀ ਵੀ ਆਫਰ, ਸਰਵਿਸਿਜ਼ ਵੀ, ਮਰ ਰਿਹਾ ਸੀ ਉਹ ਆਪਣੇ ਦਿਨ ਰਾਤ ਸ਼ਰਾਬ ਦੇ ਵਿੱਚ ਡੱਕਿਆ, ਜਿਹੜਾ ਸ਼ਰਾਬ ਦੇ ਵਿੱਚ ਪੂਰਾ ਡੁੱਬਿਆ ਹੋਇਆ ਸੀ। ਹੁਣ ਉਸ ਸਾਰੇ ਤੋਂ ਬਾਅਦ ਜਦੋਂ ਮਰ ਜਾਂਦਾ ਹੈ, ਅਕਾਲ ਤਖਤ ਸਾਹਿਬ ਤੋਂ ਇਹ ਆਉਂਦਾ ਹੈ ਕਿ ਵੀ ਇਹ ਬੁੱਚੜ ਸੀ, ਕੋਈ ਸਿੱਖ
ਇਹਦੀਆਂ ਅਖੀਰਲੀਆਂ ਰਸਮਾਂ ਦੂਜੇ ਤੀਜੇ 'ਚ ਸ਼ਾਮਲ ਨਾ ਹੋਏ, ਕੋਈ ਅਰਦਾਸ ਸ਼ਾਮਲ ਨਾ ਹੋਏ, ਕੋਈ ਕੀਰਤਨ ਨਾ ਕਰੇ, ਫੌਜ ਦਾ ਜਥਾ ਸੱਦ ਕੇ ਕੀਤਾ ਜਾਂਦਾ, ਇਹ ਫਿਰ ਵੀ ਜਾਂਦਾ ਅਮਰਿੰਦਰ। ਕਿਉਂਕਿ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਵੇਂ ਇਹ ਲੱਗ ਰਿਹਾ ਹੈ ਕਿ ਜੀ ਅਮਰਿੰਦਰ ਪਤਾ ਨਹੀਂ ਉਹਨੇ ਸਿੱਟ ਬਣਾ ਦਿੱਤੀ, ਜਾਂ ਕਿਉਂਕਿ ਮੋਹਾਲੀ ਤੋਂ ਇਹ ਭੱਜਿਆ ਹੋਇਆ ਸੁਮੇਧ ਸੈਣੀ, ਲੇਕਿਨ ਤੁਸੀਂ ਆਮ ਜੇ ਇੱਕ ਸਧਾਰਨ ਨੌਜਵਾਨ ਝੰਡਾ ਲਹਿਰਾ ਦਿੰਦੇ ਨੇ ਜਾ ਕੇ, ਤੁਸੀਂ ਉਹਨਾਂ ਦੀਆਂ ਬੱਚੀਆਂ ਸਮੇਤ ਘਰਾਂ ਚੋਂ ਚੁੱਕ ਕੇ ਲੈ ਆਉਂਦੇ ਹੋ ਲੋਕਾਂ ਨੂੰ 24 ਘੰਟੇ 'ਚ ਤੁਸੀਂ ਜਿਹੜਾ ਉਹ, ਤੇ ਇੰਨਾ ਵੱਡਾ, ਔਰ ਉਹ ਪੂਰੀ ਜਿਹਨੂੰ ਇੱਕ ਪੂਰੀ ਸਿਕਿਉਰਿਟੀ ਹੈ, ਸਿਕਿਉਰਿਟੀ ਵਾਲਿਆਂ ਨੂੰ ਛੱਡ ਕੇ ਕਿੱਥੇ ਗਾਇਬ, ਉਹਨੂੰ ਧਰਤੀ ਨਿਕਲ ਗਈ। ਲੇਕਿਨ ਕਿਉਂਕਿ ਇਹ ਅਲਟੀਮੇਟਲੀ ਉਹ ਬਿੱਲੀ ਚੂਹੇ ਦੀ ਖੇਡ ਵਾਂਗ ਇੱਕ ਐਂਟਰਟੇਨਮੈਂਟ ਉਹਨਾਂ ਨੇ ਰੱਖੀ ਹੋਈ ਹੈ, ਜਾਂ ਸਾਨੂੰ ਡਾਈਵਰਟ ਕਰਨ ਦੇ ਲਈ ਧਿਆਨ ਹੈ। ਲੇਕਿਨ ਅਮਰਿੰਦਰ ਇੱਥੇ ਹੀ ਨਹੀਂ ਰੁਕਿਆ, ਕਿਉਂਕਿ ਮੈਂ ਇਹ ਦੱਸਣਾ ਚਾਹੁੰਦਾ ਵੀ ਇੱਕ ਪਾਸੇ ਤਾਂ ਇਹੀ ਸੁਮੇਧ ਸੈਣੀ ਜਿਹਦੇ ਬਾਰੇ ਸੁਖਬੀਰ ਬਾਦਲ ਔਰ ਦੂਜੇ ਜਾਂ ਅਕਾਲੀ ਦੂਜੇ ਵੀ ਉਹਨਾਂ 'ਚੋਂ ਕੀ ਹੈ ਵਿਲਟਾ ਵਰਸੋਆ, ਕੀ ਹੈ ਵਿਰਸਾ ਵਲਟੋਆ, ਉਹ ਵੀ ਇੰਟਰਵਿਊ ਦੇ ਰਿਹਾ ਹੈ ਕਿ ਜੀ ਇਹ ਬਹੁਤ ਜ਼ਾਲਮ ਖੂਨੀ, ਹਾਂਜੀ ਸਾਡੀ ਗਲਤੀ ਸੀ ਜੀ ਜਦੋਂ ਇਹਨੂੰ ਅਸੀਂ DGP ਬਣਾਇਆ। ਮੈਂ ਕੱਲ੍ਹ ਹੀ ਵੌਇਸਿਸ ਫਾਰ ਫਰੀडम ਦੇ ਇੱਕ ਐਕਟਿਵਿਸਟ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਹਿਸਟਰੀ ਕਿਵੇਂ ਲੋਕ ਭੁੱਲ ਜਾਂਦੇ ਨੇ ਕਾਰਵਾਈਆਂ ਨੂੰ। ਅੱਜ 36 ਉੱਥੇ ਕ੍ਰੈਡਿਟ ਲੈਣ ਨੂੰ ਬੈਠੇ ਹੋਏ ਨੇ। ਮੈਂ ਕਿਹਾ ਵੀ ਇਹ ਪਹਿਲੀ ਆਰਗੇਨਾਈਜੇਸ਼ਨ ਵੌਇਸਿਸ ਫਾਰ ਫਰੀडम ਸੀ ਜਿਨ੍ਹਾਂ ਦੇ 2 ਵਕੀਲਾਂ ਨੇ, ਜਦੋਂ ਇਹਨੂੰ DGP ਲਾਇਆ ਗਿਆ ਪੰਜਾਬ ਦਾ, ਬਾਦਲਾਂ ਨੇ ਮੁਕਰਰ ਕੀਤਾ, ਔਰ ਵੌਇਸਿਸ ਫਾਰ ਫਰੀडम ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਕਿ ਭਾਈ ਇਹ ਬਲਵੰਤ ਸਿੰਘ ਮੁਲਤਾਨੀ ਔਰ ਪ੍ਰੋਫੈਸਰ ਭੁੱਲਰ ਦੇ ਪਿਤਾ ਮਾਸੜ ਉਹਨਾਂ ਦਾ ਕਾਤਲ ਹੈ, ਔਰ ਈਵਨ ਸੈਣੀ ਮੋਟਰ ਜਿਹਦੇ 'ਚ ਨੇ ਆਪਣੇ ਟੱਬਰ ਦੇ ਜਿਹੜੇ ਰਿਸ਼ਤੇਦਾਰੀ ਦੂਰੋਂ ਨੇੜਿਓਂ ਸੀ 4 ਜੀ ਮਾਰੇ ਹੋਏ ਨੇ, ਔਰ ਇਹਨੂੰ ਨਾ ਅਪਾਇੰਟ ਕੀਤਾ ਜਾਏ। ਔਰ ਉਸ ਪੀਰੀਅਡ 'ਚ ਗਵਰਨਮੈਂਟ ਬਾਦਲ ਦੀ ਨੇ ਜਿਵੇਂ ਉਹਨੂੰ ਡਿਫੈਂਡ ਕੀਤਾ, ਜਿਵੇਂ ਐਫੀਡੇਵਿਟ ਦਿੱਤੇ, ਔਰ ਜਿਹੜਾ ਜੱਜ ਬੰਗਾਲੀ ਓਰੀਜਨ ਦਾ ਜਿਹੜਾ ਆਲਮੋਸਟ ਕਨਵਿੰਸ ਸੀ ਉਹਨੇ ਇਹਨੂੰ ਥਰੋ ਕਰ ਦੇਣਾ ਸੀ ਕਿ ਬਈ ਨਹੀਂ ਇਹਨੂੰ ਕੀਤਾ ਜਾਏ, ਐਨ ਜਦੋਂ ਉਹਦੇ ਕੇਸ ਚੱਲ ਰਿਹਾ ਸੀ ਉਹਨੂੰ ਸੁਪਰੀਮ ਕੋਰਟ ਦਾ ਜੱਜ ਅਪਾਇੰਟ ਕਰ ਦਿੱਤਾ। ਔਰ ਸੋ ਹੁਣ ਇਹ ਖੇਡ ਕੌਣ ਖੇਡਦਾ? ਇਹ ਰਾਹ ਦੀ ਖੇਡ ਹੈ, ਔਰ ਉਹਨੂੰ ਬੜਾ ਧੜੱਲੇ ਨਾਲ DGP ਹੀ ਨਹੀਂ ਲਾਇਆ। ਫਿਰ ਅਸੀਂ ਦੇਖਦੇ ਹਾਂ ਵੀ ਕੱਲਾ ਇਹਦਾ ਸੁਮੇਧ ਸੈਣੀ ਦਾ ਰੋਲ ਇਹ ਨਹੀਂ ਸੀ ਵੀ ਇਹਨੇ ਹਜ਼ਾਰਾਂ ਨੌਜਵਾਨ ਮਾਰੇ ਜਾਂ ਜਿਹਨਾਂ ਜਿਹੜੇ ਕੇਸਾਂ 'ਚ ਹੁਣ ਉਹਦਾ ਰਨ ਦਾ ਡਰਾਮਾ ਹੋ ਰਿਹਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਚਰਨਜੀਤ ਸ਼ਰਮਾ ਜਿਹੜਾ SP ਜਿਹਨੇ ਬੇਬਲ ਕਲਾਂ ਦੇ ਵਿੱਚ ਗੋਲੀ ਚਲਾਈ, ਸਿੱਧੀ ਉਹਦੀ ਗੱਲਬਾਤ ਸੁਮੇਧ ਸੈਣੀ ਨਾਲ ਹੁੰਦੀ ਹੈ। ਸੁਮੇਧ ਸੈਣੀ ਸੁਖਬੀਰ ਬਾਦਲ ਨਾਲ, ਕਿਉਂਕਿ ਹੋਮ ਮਿਨਿਸਟਰ ਸੁਖਬੀਰ ਬਾਦਲ ਹੈ, ਉਹ ਪ੍ਰਕਾਸ਼ ਬਾਦਲ ਬੈਠਾ ਹੈ ਜਿਹੜਾ ਉਹ ਸੁਣਵੱਟਾ ਹੋ ਕੇ, ਹੁਣ ਉਹਨੂੰ ਅਦਰਵਾਈਜ਼ ਸੁਣਦਾ ਨਹੀਂ ਕੁਛ, ਤੇ ਜਦੋਂ ਉਹਨੇ ਸੁਣਾਉਣਾ ਹੁੰਦਾ ਫਿਰ ਉਹਨੂੰ ਪਤਾ ਹੁੰਦਾ ਕੀ ਕਹਿਣਾ। ਹੁਣ ਇਸ ਸਾਰੇ ਦੇ ਬਾਵਜੂਦ ਸੁਮੇਧ ਸੈਣੀ ਨੂੰ ਪਹਿਲਾਂ ਉਹ ਇਹਦਾ ਹੀ ਅਮਰਿੰਦਰ ਦਾ ਯਾਰ ਸੀ ਖਾਸਮ ਖਾਸ, ਕਿਸੇ ਗੱਲੋਂ ਇੱਕ ਜਰਨਲਿਸਟ ਫੜ ਲਿਆ ਜਿਹੜਾ ਅਮਰਿੰਦਰ ਦਾ ਖਾਸ ਸੀ, ਬਿਟਰਨੈਸ ਹੋਈ, ਫਿਰ DGP ਵਿਰਕ ਖਾਸਮ ਖਾਸ ਹੋ ਗਿਆ। ਸੋ ਇਹ ਖੇਡ ਤਾਂ ਜਿਹੜੇ ਨੇ ਕੋਈ ਕਿਸੇ ਦੇ ਖਾਸਮ ਖਾਸ ਨਹੀਂ, ਖੇਡ ਉਹਨਾਂ ਦੀ ਖੇਡ ਰਹੇ ਨੇ। ਔਰ ਮੈਂ ਜਿਹੜੀ ਸਾਡੇ ਵੀਰ ਵੱਲੋਂ ਰਿਕੁਐਸਟ ਆਈ ਕਿ ਭਾਈ ਉਹਨਾਂ ਨੂੰ ਇੰਨਾ ਕੁ ਚੇਤਾ ਸੀ ਕਿ ਇਹਦੇ KP ਗਿੱਲ ਨੂੰ ਜਿਹੜਾ ਕੋਈ ਪਬਲਿਕ ਆਫਿਸ ਨਹੀਂ, ਕੋਈ ਉਹ MLA MP ਨਹੀਂ ਰਿਹਾ, ਕੋਈ ਦੂਜਾ ਨਹੀਂ ਹੈ, ਔਰ ਇਹ ਇੱਕ ਕਸਟਮਰੀ ਹੈ ਵਿਧਾਨ ਸਭਾ ਅਸੈਂਬਲੀ ਹੋਏ ਜਾਂ ਪਾਰਲੀਮੈਂਟ ਹੋਏ ਕਿ ਪਿਛਲੇ ਸੈਸ਼ਨ ਤੋਂ ਉਦੋਂ ਤੱਕ ਜੇ ਕੋਈ ਜਿਹੜਾ ਜਿਹਨੇ ਸਰਵ ਕੀਤਾ ਹੋਏ MP MLA ਕੋਈ ਹੋਰ ਡਿਸਟਿੰਗੁਇਸ਼ਡ ਜਿਹੜਾ ਉਹਨਾਂ ਦੇ ਜਿਹੜਾ ਉਸ ਦੀ ਜ਼ਦ ਚਾਹੁੰਦਾ ਉਹਨੂੰ ਟ੍ਰਿਬਿਊਟ ਦਿੱਤੀ ਜਾਂਦੀ ਹੈ ਜਦੋਂ ਸੈਸ਼ਨ ਸ਼ੁਰੂ ਹੁੰਦਾ ਹੈ। ਹੁਣ 14 ਜੂਨ 2017 ਨੂੰ ਪੰਜਾਬ ਅਸੈਂਬਲੀ ਦਾ ਬਜਟ ਸੈਸ਼ਨ ਸ਼ੁਰੂ ਹੁੰਦਾ, ਔਰ ਉਸ ਸੈਸ਼ਨ ਦੀ ਬਿਗਨਿੰਗ ਵਾਲੇ ਦਿਨ ਜਿਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਕਿ ਜੀ ਇਹ ਬਹੁਤ ਵੱਡੀ ਇਹਨਾਂ ਨੇ ਸੇਵਾ ਕੀਤੀ। ਔਰ ਦਰਸ਼ਕ ਇਹ ਦੇਖ ਸਕਦੇ ਨੇ, ਮੈਂ ਓਰੀਜਨਲ ਰੈਜ਼ੋਲੂਸ਼ਨ ਜਿਹੜਾ ਇਹਨਾਂ ਦਾ ਪੰਜਾਬ ਵਿਧਾਨ ਸਭਾ ਲਿਸਟ ਆਫ ਬਿਜ਼ਨਸ ਵੈਨਸਡੇ ਦਾ 14 ਜੂਨ 2017 at 2 PM ਔਰ obituary reference to passing away of ਕਿ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਰਹੇ ਹਾਂ। ਪਹਿਲਾ ਵਿਨੋਦ ਖੰਨਾ ਲੋਕ ਸਭਾ ਮੈਂਬਰ, ਨੰਬਰ 2 ਦੇ ਉੱਤੇ ਕੰਵਰਪਾਲ ਸਿੰਘ ਗਿੱਲ ਫਾਰਮਰ DGP ਪੰਜਾਬ। ਹੁਣ ਬਾਕੀ ਵੀ ਨੇ ਦੇਖਣ ਜਿਹੜਾ ਕੰਸਰਨਡ ਹੈ ਔਰ ਦਰਸ਼ਕ ਦੇਖ ਸਕਦੇ ਨੇ ਇਸ ਡਾਕੂਮੈਂਟ ਨੂੰ। ਇਹ ਫਸਟ ਵਿਧਾਨ ਸਭਾ ਦਾ ਸੈਕੰਡ ਸੈਸ਼ਨ ਹੈ
ਔਰ 14 ਜੂਨ 2017 ਦਾ ਹੈ। ਔਰ ਜਦੋਂ ਕਿਉਂਕਿ ਉਦੋਂ ਤੱਕ ਇਹ ਪਾਵਰ ਤੋਂ 2017 ਦੀ ਗੱਲ, ਅਸੀਂ 3 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਕਿਉਂਕਿ ਅਕਾਲੀ ਹੁਣ ਈਵਨ ਮੇਨ ਆਪੋਜੀਸ਼ਨ ਪਾਰਟੀ ਵੀ ਨਹੀਂ ਨੇ ਔਰ ਇਹਨਾਂ ਨੇ ਵੀ ਡਰਾਮਾ ਕਰਨਾ ਹੈ। ਇਹੀ ਪ੍ਰਕਾਸ਼ ਬਾਦਲ KP ਗਿੱਲ ਨੂੰ ਰੋਜ਼ ਮਿਲਦਾ ਸੀ, ਉਹਨਾਂ ਦੀ ਕੋਠੀ ਨਾਲ ਸੀ, ਕਿਵੇਂ ਇੱਕ ਦੂਜੇ ਨੂੰ ਇਹ ਵਰਤਦੇ ਰਹੇ ਨੇ। ਲੇਕਿਨ ਇਹ ਦੱਸਣ ਲਈ ਕਿ ਵੀ ਜੀ ਅਸੀਂ ਬੜੇ ਹਮਦਰਦ ਹਾਂ, ਸੁਖਬੀਰ ਬਾਦਲ ਔਰ ਅਕਾਲੀਆਂ ਨੇ ਇਤਰਾਜ਼ ਕੀਤਾ ਕਿ ਜੀ ਦੇਖੋ ਅਸੀਂ ਇਹਨੂੰ KP ਗਿੱਲ ਨੂੰ ਇਹਨੇ ਹਿਊਮਨ ਰਾਈਟ ਵਾਇਲੇਟ ਕੀਤੇ ਨੇ, ਇਹਨੂੰ ਸਾਰੇ ਨੂੰ ਜਿਹੜਾ ਤੁਸੀਂ ਇਹਨੂੰ ਕੱਢੋ ਅਬੀਚਰੀ ਚੋਂ। ਲੇਕਿਨ ਅਮਰਿੰਦਰ ਵੀ ਡਿਫੈਂਡ ਕਰ ਰਿਹਾ ਹੈ। ਅਮਰਿੰਦਰ ਕਹਿ ਰਿਹਾ ਕਿ ਜੀ ਜੇ KP ਗਿੱਲ ਨਾ ਹੁੰਦਾ ਤੇ ਜਿਹੜਾ 10 ਸਾਲ ਇਹ ਚੀਫ ਮਿਨਿਸਟਰ ਰਿਹਾ ਬਾਦਲ ਨਾ 3 ਵਾਰ, ਕਿਉਂਕਿ ਇੱਕ ਵਾਰੀ 5 ਸਾਲ ਰਿਹਾ ਫਿਰ 10 ਸਾਲ, ਇਹ 3 ਟਰਮ ਫਿਰ ਮੁੱਖ ਮੰਤਰੀ ਨਾ ਰਹਿੰਦਾ। ਹੁਣ ਇਹ ਵੀ ਉਹਨੂੰ ਟ੍ਰਿਬਿਊਟ। ਔਰ ਜਿਹੜਾ ਉਹਨਾਂ ਦਾ ਹੈ ਹੁਣ ਵੀ ਮਿਨਿਸਟਰ ਬ੍ਰਹਮ ਮਹਿੰਦਰਾ, ਜਿਹੜਾ ਸਪੀਕਰ ਇੱਕ ਪਾਸੇ ਸਪੀਕਰ ਜਿਹੜਾ ਡਿਫੈਂਡ ਕਰਦਾ ਅਸੈਂਬਲੀ ਸਪੀਕਰ ਕੰਵਰਪਾਲ ਸਿੰਘ, ਜਿਹੜਾ ਉਹ ਉਹਨੂੰ ਫਰਦਰ ਇਹ ਕਹਿ ਰਿਹਾ, ਰਾਣਾ ਕੰਵਰਪਾਲ ਸਿੰਘ while paying tributes to Gill said as DGP he has made vital contribution in controlling terrorism and bringing peace in Punjab. He was given Padma Shri award and had remained the chief of Indian Hockey Federation for several years. ਇਹ ਹੁਣ ਰਾਣਾ ਕੰਵਰਪਾਲ ਸਿੰਘ ਇਹ ਕਹਿ ਕੇ ਡਿਫੈਂਡ ਕਰ ਰਿਹਾ ਹੈ ਕਿ ਜੀ ਦੇਖੋ ਹੁਣ ਤਾਂ ਬਹੁਤ ਜ਼ਬਰਦਸਤ ਪੰਜਾਬ ਦੇ ਵਿੱਚ ਅਮਨ ਲਿਆਂਦਾ ਔਰ ਦੂਸਰਾ ਕੀਤਾ। ਔਰ ਅਮਰਿੰਦਰ ਕਹਿ ਰਿਹਾ ਹੈ ਕਿ ਜੀ ਬਾਦਲ 3 ਟਰਮ ਚੀਫ ਮਿਨਿਸਟਰ ਨਾ ਹੁੰਦਾ ਜੇ KP ਗਿੱਲ ਨਾ ਹੁੰਦਾ, ਵੀ ਉਹਦੀਆਂ ਬਹੁਤ ਵੱਡੀਆਂ ਸਰਵਿਸਿਜ਼ ਨੇ ਔਰ ਬਹੁਤ ਸਾਰੀਆਂ ਸਟੋਰੀਜ਼ ਮੈਂ ਉਹਦੇ 'ਚ ਇਕੱਲੀ ਇੱਕ 'ਚ ਨਹੀਂ ਇਕਨੋਮਿਕਲ ਟਾਈਮਸ ਦੀ ਸੀ ਕਿ ਵੀ ਜਿਹੜਾ KP ਗਿੱਲ ਨੂੰ ਟ੍ਰਿਬਿਊਟਸ ਦਿੱਤੀਆਂ ਗਈਆਂ ਅਸੈਂਬਲੀ ਦੇ ਵਿੱਚ। ਹਿੰਦੁਸਤਾਨ ਟਾਈਮਸ ਦਾ ਸੀ ਕਿ ਅਕਾਲੀ ਵਾਕ ਆਊਟ ਇਨ ਪੰਜਾਬ ਅਸੈਂਬਲੀ ਓਵਰ ਆਬੀਚੁਰੀ ਰੈਫਰੈਂਸ ਟੂ ਐਕਸ DGP KPS ਗਿੱਲ। ਹੁਣ ਇਹ ਹੈ ਕਿ ਇਨ ਦਾ ਐਂਡ ਜਦੋਂ ਤੁਸੀਂ ਇਸ ਸਾਰੇ ਨੂੰ ਘੁਮਾ ਕੇ ਦੇਖੋਗੇ ਤੇ ਆਲ ਬਲੂ ਆਈਡ ਬॉयਜ਼ ਆਫ ਰਾ, ਇਹ ਅਮਰਿੰਦਰ ਹੋਏ ਬਾਦਲ ਹੋਏ, ਕੱਲ ਨੂੰ ਕੋਈ ਹੋਰ ਆ ਜਾਏ, ਇਹਨਾਂ ਨੇ ਉਹੀ ਗੇਮ ਖੇਡਣੀ ਹੈ। KP ਗਿੱਲ ਬੁੱਚੜ ਤੋਂ ਉਹਨਾਂ ਨੇ ਆਪਣਾ ਕੰਮ ਲਿਆ, ਉਹਨੇ ਵੀ ਬਿਲਕੁਲ ਬੇਸ਼ਰਮੀ ਦੇ ਨਾਲ ਸ਼ਰਾਬੀ ਉਸ ਬੰਦੇ ਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਵਾਈਪ ਆਊਟ ਕੀਤੇ। ਇਹੀ ਕੰਮ ਜਿਹੜਾ ਸੁਮੇਧ ਸੈਣੀ ਨੇ ਕੀਤਾ, DGP ਅਕਾਲੀਆਂ ਨੇ ਲਾਇਆ। ਇਹੀ ਕੰਮ ਵਿਰਕ ਨੇ ਕੀਤਾ, ਉਹਨੂੰ DGP ਅਮਰਿੰਦਰ ਨੇ ਲਾਇਆ। ਹੁਣ ਇਹਨਾਂ ਦੀ ਜਿਹੜੀ ਉਸ ਕਿਸਮ ਦੀ ਡਰਾਮੇਬਾਜ਼ੀ ਹੈ ਔਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਸਾਰੀ ਖੇਡ ਨੂੰ ਸਮਝੋਗੇ ਤਾਂ ਫਿਰ ਸਮਝ ਆਏਗਾ ਕਿ ਭਾਈ ਗਾਰਡ ਦੇ ਬਦਲਣ ਦੇ ਨਾਲ ਜੇਲ੍ਹ ਮੈਨੂਅਲ ਨਹੀਂ ਬਦਲਦੀ, ਕੈਦੀ ਵੀ ਉੱਥੇ ਹੀ ਹੁੰਦੇ ਨੇ, ਜੇਲ੍ਹ ਵੀ ਉਹੀ ਹੁੰਦੀ ਹੈ। ਔਰ ਬਹੁਤ ਵਾਰ ਕੈਦੀਆਂ ਦੀ ਇੱਕ ਆਪਸੀ ਡਿਬੇਟ ਹੀ ਹੁੰਦੀ ਹੈ ਕਿ ਜੀ ਉਹ ਜੇਲਰ ਜਿਹੜਾ ਹੈ ਉਹ 10 ਲੈਸ਼ਜ਼ ਮਾਰਦਾ ਸੀ, 10 ਕੌੜੇ ਮਾਰਦਾ ਸੀ, ਜੇ ਕੋਈ ਗਲਤੀ ਹੋਏ ਤੇ ਇਹ 8 ਮਾਰਦਾ ਹੈ, ਤੇ 8 ਮਾਰਨ ਵਾਲਾ ਜਿਹੜਾ ਹੈ ਉਹਦੀ ਤਾਰੀਫ ਹੋ ਰਹੀ ਹੁੰਦੀ ਹੈ। ਸੋ ਇਹੋ ਜਿਹੀ ਡਰਾਮੇਬਾਜ਼ੀ। ਔਰ ਇਨ ਦਾ ਐਂਡ ਇਸ ਗੱਲ ਨੂੰ ਅਸੀਂ ਜ਼ਰੂਰ ਸਮਝੀਏ ਕਿ ਜਦੋਂ ਤੱਕ ਇਹ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਖਾਲਿਸਤਾਨ ਹੀ ਸਾਡਾ ਹੱਲ ਹੈ, ਅਸੀਂ ਇਸ ਕਿਸਮ ਦੇ ਹੀ ਜਿਹੜੇ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਜਿਹੜਾ ਰੰਗ ਮੰਚ ਦੇ ਉੱਤੇ ਜਿਹੜੀ ਇਹ ਨੌਟੰਕੀ ਕਰਦੇ ਨੇ ਉਹਦਾ ਇੱਕ ਪਾਰਟ ਓਵਰ ਹੁੰਦਾ ਹੈ, ਕਰਟਨ ਜਿਹੜਾ ਉਹ ਪਰਦਾ ਗਿਰ ਜਾਂਦਾ ਹੈ, ਪਰਦਾ ਡਿੱਗ ਪੈਂਦਾ, ਫਿਰ ਉਹਨੂੰ ਅਗਲੇ ਜਿਹੜਾ ਉਸ ਦੀ ਝਾਂਕੀ ਦੇ ਲਈ ਫਿਰ ਜੇ ਤਾਂ ਇਵੇਂ ਹੀ ਦੇਖਣਾ ਫਿਰ ਤਾਂ ਜਿਹੜਾ ਉਹ ਬੰਸਰੀਆਂ ਵੀ ਵੱਜਣਗੀਆਂ ਔਰ ਉਸ ਕਿਸਮ ਦਾ ਹੀ ਹੋਏਗਾ। ਸੋ ਇਹ ਇਸ ਸਾਰੇ ਚੋਂ ਜਿਹੜਾ ਸੱਟਾ ਇਹੀ ਨਿਕਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।